ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਟਾਈਮ ਹੋ ਗਿਆ ਆ ਕਿ ਆਪਾਂ ਪਟਿਆਲਾ ਚਲੀਏ ਤੇ ਉੱਥੋਂ ਬਲਤੇਜ ਸਿੰਘ ਪੰਨੂ ਹੋਣਾ ਦੇ ਨਾਲ ਪੰਜਾਬ ਦੀ ਜਾਂ ਪੂਰੇ ਭਾਰਤ ਦੀ ਜਿਹੜੀ ਖਬਰਸਾਰ ਆ ਉਹ ਲੈ ਕੇ ਆਈਏ। ਇਹ ਪ੍ਰੋਗਰਾਮ ਦੇ ਵਿੱਚ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਬਲਤੇਜ ਸਿੰਘ ਪੰਨੂ ਹੁੰਦੇ ਨੇ ਜੀ ਸਾਡੇ ਨਾਲ ਹਰ ਰੋਜ਼ ਰਾਤ ਨੂੰ 8:30 ਵਜੇ, ਵੀਰਵਾਰ ਨੂੰ 9:30 ਵਜੇ। ਤੇ ਚੱਲਦੇ ਹਾਂ ਜੀ ਪਟਿਆਲਾ ਤੇ ਕਰਦੇ ਹਾਂ ਜੀ ਉਹਨਾਂ ਦੇ ਨਾਲ ਗੱਲਬਾਤ। ਬਲਤੇਜ ਸਿੰਘ ਪੰਨੂ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਧੰਨਵਾਦ ਜੀ, ਮਿਹਰਬਾਨੀ ਔਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਬਲਤੇਜ ਸਿੰਘ ਪੰਨੂ ਜੀ, ਅਸੀਂ ਆਪਣੀ ਗੱਲਬਾਤ ਸ਼ੁਰੂ ਕਰਾਂਗੇ ਅੱਜ ਦੀ ਪੰਜਾਬ ਤੋਂ ਹੀ ਕਰਾਂਗੇ, ਨਾਲ ਭਾਰਤ ਦੇ ਵਿੱਚ ਜਿਹੜਾ ਕੀ ਕੁਛ ਹੋ ਰਿਹਾ ਉਹਦੀ ਵੀ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਸਰੀ ਦੇ ਵਿੱਚ ਜਿਹੜੀ ਤੁਹਾਡੀ ਹਮਾਇਤ ਹੋਈ ਆ, ਤੁਹਾਡੇ ਹੱਕ ਦੇ ਵਿੱਚ ਲੋਕਾਂ ਨੇ ਜਿਹੜੇ ਆਏ ਆ, ਨਿਕਲ ਕੇ ਬਾਹਰ ਆਏ ਆ, ਲੋਕਾਂ ਦੇ ਵਿੱਚ ਜਿਹੜੀ ਅਵੇਅਰਨੈਸ ਆਉਣੀ ਸ਼ੁਰੂ ਹੋ ਗਈ ਆ। ਤੇ ਉਹਦੇ ਨਾਲ ਅਸੀਂ ਮਿਲ ਕੇ ਦੇਖਦੇ ਹਾਂ ਜਿਵੇਂ ਜਰਨੈਲ ਸਿੰਘ ਪੱਤਰਕਾਰ ਦਿੱਲੀ ਤੋਂ, ਉਹਨਾਂ ਨੇ ਵੀ ਇੱਕ ਰੋਸਾ ਜ਼ਾਹਰ ਕੀਤਾ ਸੀਗਾ, ਇੱਕ ਸ਼ੂ ਆਪਣਾ ਜਿਹੜਾ ਵਗਾ ਕੇ ਮਾਰਿਆ ਸੀਗਾ। ਉਸ ਟਾਈਮ ਤੇ ਇੰਨੀ ਸਪੋਰਟ ਨਹੀਂ ਸੀ ਹੋਈ, ਪਰ ਤੁਹਾਡੀ ਜਿਹੜੀ ਸਪੋਰਟ ਇੰਨੀ ਹੋਈ ਆ, ਉਹਦੇ ਪਿੱਛੇ ਕੀ ਕਾਰਨ ਆ? ਮੈਂ ਸਮਝਦਾ ਜੀ ਕਿ ਇਹ ਮੇਰੀ ਸਪੋਰਟ ਨਹੀਂ ਹੈ ਜੀ, ਇਹ ਉਸ ਇਸ਼ੂ ਦੀ ਸਪੋਰਟ ਹੈ ਜੀ, ਜਿਹਨੂੰ ਲੈ ਕੇ ਮੈਂ ਕੰਟੀਨਿਊਸ ਜਿਹੜਾ ਜੀ ਫਿਕਰਮੰਦ ਰਿਹਾ। ਇਹ ਤਾਂ ਲੋਕ ਨੇ ਜੀ, ਜਦੋਂ ਲੋਕ ਨਿਕਲਦੇ ਨੇ ਬਾਹਰ ਸੜਕਾਂ ਦੇ ਉੱਤੇ ਤਾਂ ਫਿਰ ਉਹ ਜਿਹੜੇ ਵੱਡੀਆਂ ਸੱਤਾਧਾਰੀ ਲੋਕ ਨੇ ਨਾ ਜੀ, ਉਹਨਾਂ ਨੂੰ ਬਦਲ ਕੇ ਸੁੱਟ ਦਿੰਦੇ ਨੇ, ਉਹਨਾਂ ਨੂੰ ਸੜਕਾਂ ਤੇ ਲੈ ਆਉਂਦੇ ਨੇ। ਇਹੀ ਵਹਿਮ ਜਿਹੜਾ ਹੈ ਨਾ ਜੀ, ਕੁਝ ਲੋਕਾਂ ਨੇ ਪਾਲਿਆ ਹੋਇਆ ਕਿ ਜੋ ਉਹ ਚਾਹਣਗੇ ਉਹ ਕਰਨਗੇ। ਖਾਸ ਤੌਰ ਦੇ ਉੱਤੇ ਜਿਹੜਾ ਡਰੱਗ ਮਾਫੀਆ ਹੈ, ਜਿਹੜੇ ਨਸ਼ਿਆਂ ਦੇ ਵਪਾਰੀ ਨੇ, ਉਹ ਇਹ ਬੜਾ ਗੰਭੀਰ ਵਿਸ਼ਾ ਹੈ, ਕਿਉਂਕਿ ਪੰਜਾਬ ਜਿਹੜਾ ਇੱਕ ਸਾਜ਼ਿਸ਼ ਦੇ ਤਹਿਤ ਇੱਕ ਸਾਡੀ ਜਨਰੇਸ਼ਨ ਜਿਹੜੀ ਹੈ ਨਾ ਉਹ ਖਤਮ ਕਰ ਦਿੱਤੀ ਗਈ ਆ ਇੱਥੇ ਡਰੱਗ ਦੇ ਨਾਲ। ਜਿਹੜੀ ਰਹਿੰਦੀ ਜਨਰੇਸ਼ਨ ਹੈ ਉਹ ਤੰਦਰੁਸਤ ਔਲਾਦ ਪੈਦਾ ਨਹੀਂ ਕਰ ਸਕਦੀ। ਤੇ ਇਹਦਾ ਦੂਸਰਾ ਪੱਖ ਜਿਹੜਾ ਇਹ ਹੈ ਕਿ ਪੰਜਾਬ ਤੋਂ ਬਾਅਦ ਜਿਹੜੀ ਵੱਡੀ ਆਬਾਦੀ ਹੈ ਸਿੱਖਾਂ ਦੀ, ਪੰਜਾਬੀਆਂ ਦੀ, ਉਹ ਕੈਨੇਡਾ ਦੇ ਵਿੱਚ ਹੈ ਜਾਂ ਅਮਰੀਕਾ ਦੇ ਵਿੱਚ ਹੈ ਜਾਂ ਨਾਰਥ ਅਮਰੀਕਾ ਦੇ ਵਿੱਚ ਹੈ। ਅਗਲਾ ਨਿਸ਼ਾਨਾ ਜਿਹੜਾ ਹੈ ਜੀ ਉਹ ਕੈਨੇਡਾ ਹੈ। ਸਾਰੇ ਜਾਣਦੇ ਨੇ, ਸਾਡੇ ਮਿਹਨਤਕਸ਼ ਜਿਹੜੇ ਡਰਾਈਵਰ ਵੀਰ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਸਿੰਘ ਨਾਮ ਨਾਲ ਲਿਖਿਆ ਸਰੀ ਦਾ ਚਾਹੇ ਬਰੈਂਪਟਨ ਦਾ, ਤੇ ਉਹਨਾਂ ਦਾ ਟਰੱਕ ਜਿਹੜਾ ਉਹਨਾਂ ਦੀ ਸਾਈਡ ਤੇ ਪੁੱਲ ਕਰ ਲਿਆ ਜਾਂਦਾ ਥੋੜੇ ਜਿਹੇ ਲੋਕਾਂ ਦੀ ਵਜ੍ਹਾ ਕਰਕੇ। ਇਹ ਸਾਰਾ ਕੁਝ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚੱਲ ਰਿਹਾ ਜੀ। ਇਹ ਜਾਗਰਤੀ ਜਿਹੜੀ ਲੋਕਾਂ ਦੇ ਵਿੱਚ ਆਈ ਹੈ, ਸ਼ਾਇਦ ਇਸ ਪੁਆਇੰਟ ਵੀ ਕਰਕੇ ਆਈ ਹੈ, ਲੋਕਾਂ ਨੂੰ ਲੱਗਿਆ ਕਿ ਉਹਨਾਂ ਦੇ ਧੀਆਂ ਪੁੱਤ ਜਿਹੜੇ ਨੇ ਉਹ ਕਿਤੇ ਇਸ ਪਾਸੇ ਵੱਲ ਨਾ ਤੁਰ ਪੈਣ। ਮੈਂ ਇੱਕ ਗੱਲ ਕਹਿਣਾ ਕਿ ਜੇ ਪਿਛਲੇ ਦਿਨਾਂ ਦੇ ਵਿੱਚ ਦਵਿੰਦਰ ਦੇਵ ਜਿਹੜਾ ਫੜਿਆ ਗਿਆ ਸੀ, ਉਦੋਂ ਖੁਲਾਸਾ ਹੋਇਆ ਸੀਗਾ ਕਿ 1 ਕੁਇੰਟਲ ਦੀ ਇਕੱਠੀ ਖੇਪ ਜਿਹੜੀ ਆ ਉਹ ਕੈਨੇਡਾ ਭੇਜੀ ਗਈ ਹੈ ਇੱਥੋਂ। ਇੱਥੇ ਸਿਸਟਮ ਕਰਪਟ ਹੋਊਗਾ, ਇੱਥੇ ਏਅਰਪੋਰਟ ਤੇ ਕਰਪਟ ਸਿਸਟਮ ਹੋਊਗਾ, ਲੋਕੀ ਇੱਥੋਂ ਇਨਵੋਲਵ ਹੋਣਗੇ। ਉੱਤਰੀ ਤਾਂ ਜਾ ਕੇ ਕੈਨੇਡਾ ਨਾ ਜੀ, ਉਹ ਕਿਹੜੇ ਢਿੱਡਾਂ ਦੇ ਵਿੱਚ ਗਈ, ਕਿਹੜੇ ਲੋਕਾਂ ਦੇ ਜਿਹੜੇ ਘਰ ਉਹਨੇ ਉਜਾੜੇ। ਅੱਜ ਜੇ ਸੁਰਜੀਤ ਪਾਤਰ ਹੋਰਾਂ ਦਾ ਇੱਕ ਸ਼ੇਰ ਹੈ ਨਾ ਜੀ ਕਿ ਵੱਜੀ ਜੇ ਅਜੇ ਤੇਰੇ ਕਾਲਜੇ ਛੁਰੀ ਨਹੀਂ ਹੈ, ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਇਹ ਨਾ ਸੋਚੋ ਕਿ ਤੁਹਾਡਾ ਪੁੱਤ ਜਿਹੜਾ ਡਰੱਗ ਦੇ ਉੱਤੇ ਨਹੀਂ ਲੱਗਿਆ, ਇਸ ਕਰਕੇ ਮਾਹੌਲ ਜਿਹੜਾ ਉਹ ਬਾਹਰ ਠੀਕ ਠਾਕ ਹੈ। ਇਹ ਚਿੱਟਾ ਕਿਸੇ ਟਾਈਮ ਤੁਹਾਡੇ ਘਰ ਆ ਸਕਦਾ ਹੈ। ਜਦੋਂ ਇਹ ਆ ਗਿਆ ਫਿਰ ਸਮਝ ਲਓ ਕਿ ਮੌਤ ਨੇ ਜਿਹੜੀ ਆ ਉਹ ਦਸਤਕ ਦੇ ਦਿੱਤੀ। ਜੇ ਅੱਜ ਲੋਕ ਸਰੀ ਦੇ ਵਿੱਚ, ਉਹ ਧਰਤੀ ਦੀ ਜਿਹੜੀ ਗਦਰੀ ਬਾਬਿਆਂ ਦੀ ਧਰਤੀ ਹੈ, ਉੱਥੋਂ ਜਿਹੜੇ ਲੋਕਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ, ਇਹ ਬਿਗਨਿੰਗ ਹੈ, ਇਹ ਸਟਾਰਟ ਹੈ। ਲੜਾਈ ਬੜੀ ਲੰਬੀ ਹੈ। ਇੱਕ ਇਕੱਠ ਦੇ ਨਾਲ ਜਿਹੜਾ ਜੀ ਇਹਨੂੰ ਥੱਲਿਆ ਨਹੀਂ ਜਾ ਸਕਦਾ। ਫਿਰ ਜਿਹੜੇ ਨੇ ਉਹ ਜਾਗਦੇ ਰੱਖਣਾ, ਫਿਰ ਜਿਹੜੇ ਨੇ ਜਿਉਂਦੇ ਰੱਖਣਾ, ਫਿਰ ਕੋਈ ਤੁਸੀਂ ਪਰਵਾਹ ਨਾ ਕਰਨਾ। ਇਹ ਲੋਕ ਜਿਹੜੇ ਹੁੰਦੇ ਨੇ, ਇਹਨਾਂ ਦੇ ਪੈਰ ਕੋਈ ਨਹੀਂ ਹੁੰਦੇ ਡਰੱਗ ਸਮਗਲਰਾਂ ਦੇ। ਇਹ ਭੱਜਦਿਆਂ ਵੀ ਫਿਰ ਥੋੜਾ ਟਾਈਮ ਹੀ ਲਾਉਂਦੇ ਨੇ। ਜੇ ਤੁਸੀਂ ਤਕੜੇ ਰਹੇ ਸਾਰੇ ਪਰਿਵਾਰ ਤਾਂ ਮੈਂ ਤੁਹਾਨੂੰ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ, ਔਰ ਖਾਸ ਤੌਰ ਦੇ ਉੱਤੇ ਏਡੀ ਵੱਡੀ ਗਿਣਤੀ ਦੇ ਵਿੱਚ ਇੱਕ ਉਸ ਬੰਦੇ ਦੇ ਵਾਸਤੇ ਪਹੁੰਚ ਜਾਣਾ ਜਿਹੜਾ ਕਿ ਆਮ ਜਿਹਾ ਪੱਤਰਕਾਰ ਹੈ, ਔਰ 7 ਸਮੁੰਦਰ ਪਾਰ ਪੰਜਾਬ ਦੇ ਵਿੱਚ ਉਹ ਬੈਠਾ ਹੋਇਆ। ਕਿਸੇ ਮੀਡੀਆ ਦੇ ਉੱਤੇ ਇਹਦੀ ਗੱਲਬਾਤ ਨਹੀਂ ਹੋਈ। ਸੋਸ਼ਲ ਨੈਟਵਰਕ ਜਿਹੜਾ ਮੀਡੀਆ ਜੀ, ਉਹਦੇ ਰਾਹੀਂ ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇਕੱਤਰ ਹੋਏ ਨੇ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜੀ, ਰਿਣੀ ਆ ਜਿੰਨੇ ਵੀ ਲੋਕ ਉੱਥੇ ਪਹੁੰਚੇ ਨੇ। ਮੈਂ ਫੇਰ ਕਹਾਂ ਇਹ ਮਸਲਾ ਬਲਤੇਜ ਪੰਨੂ ਦਾ ਨਹੀਂ ਹੈ ਜੀ। ਬਲਤੇਜ ਪੰਨੂ ਨੂੰ ਬਹੁਤਾ ਮੋਹਰੇ ਨਾ ਰੱਖਣਾ, ਜਿਹੜਾ ਅਸਲ ਇਸ਼ੂ ਹੈ ਨਾ ਜੀ ਉਹ ਮੂਹਰੇ ਰੱਖਣਾ। ਫਿਰ ਆਪਾਂ ਮੇਰਾ ਖਿਆਲ ਸਹੀ ਲੜਾਈ ਜਿਹੜੀ ਹੈ ਸਹੀ ਦਿਸ਼ਾ ਵੱਲ ਨੂੰ ਲੜ ਸਕਾਂਗੇ। ਬਿਲਕੁਲ ਜੀ। ਜਿਵੇਂ ਤੁਸੀਂ ਡਰੱਗ ਦੀ ਗੱਲ ਕੀਤੀ ਹੈ, ਡਰੱਗ ਤੇ ਕਹਿੰਦੇ ਵੀ ਅਸੀਂ ਜਿਹੜੇ ਬੈਰੀਆਂ ਦੇ ਘਰ ਵਿੱਚ ਹੀ, ਸਾਡੇ ਦੁਸ਼ਮਣਾਂ ਦੇ ਘਰ ਵਿੱਚ ਵੀ ਜਾਂਦੇ, ਉਹਨਾਂ ਲਈ ਸੁੱਖ ਮੰਗਦੇ ਕਿ ਉਹਨਾਂ ਦੇ ਬੱਚੇ ਇੱਧਰ ਨਾ ਲੱਗਣ। ਪਰ ਜਿਹੜਾ ਤੁਸੀਂ ਡਰੱਗ ਭੇਜਣ ਵਾਲਿਆਂ ਦੀ, ਖਾਣ ਵਾਲਿਆਂ ਦੀ, ਵੰਡਣ ਵਾਲਿਆਂ ਦੀ ਗੱਲ ਕੀਤੀ ਆ, ਤੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਦ ਜਨਤਾ ਉੱਠਦੀ ਆ, ਜਦ ਲੋਕਾਂ ਦੇ ਵਿੱਚ ਅਵੇਅਰਨੈਸ ਆਉਂਦੀ ਆ, ਤੇ ਬਿਲਕੁਲ ਭੱਜਣਾ ਪੈ ਜਾਂਦੀਆਂ ਆ।
ਤੇ ਜੀ ਆਪਾਂ ਹੁਣ ਚੱਲਦੇ ਹਾਂ ਇੰਡੀਆ ਦੇ ਵਿੱਚ ਜਿਹੜੀ ਇਸ ਵੇਲੇ ਇਲੈਕਸ਼ਨ ਦੀਆਂ ਤਿਆਰੀਆਂ ਹੋ ਰਹੀਆਂ ਆ, ਉਹਦੀ ਗੱਲਬਾਤ ਕਰਦੇ ਹਾਂ। ਪਹਿਲਾਂ ਆਪਾਂ ਪੂਰੇ ਇੰਡੀਆ ਤੋਂ ਹੀ ਜਿਹੜੇ ਪ੍ਰਧਾਨਗੀ ਦੀ ਪਦਵੀ ਦੇ ਵੱਲ ਨਿਗਾਹ ਟਿਕਾ ਕੇ ਬੈਠੇ ਨੇ ਹਰ ਮੋਦੀ ਜੀ, ਉਹਨਾਂ ਨੇ ਬੜਾ ਵਕਤ ਪਾਇਆ ਹੋਇਆ ਹੈ ਜੀ। ਇੱਕ ਨਾਰਾ ਨੇ ਜੀ ਕੱਲ ਲਾ ਦਿੱਤਾ ਕੁਝ ਥਾਂ ਦੇ ਉੱਤੇ ਕਿ ਹਰ ਹਰ ਮੋਦੀ ਘਰ ਘਰ ਮੋਦੀ। ਇਹਨੂੰ ਲੈ ਕੇ ਇਹਦਾ ਜਿਹੜਾ ਸੀ ਨਾ ਜੀ ਵਿਰੋਧ ਵੀ ਤਕੜਾ ਹੋਣਾ ਸ਼ੁਰੂ ਹੋ ਗਿਆ। ਵਿਰੋਧ ਏਦਾਂ ਹੋਣਾ ਸ਼ੁਰੂ ਹੋ ਗਿਆ ਕਿ ਕੁਝ ਜਿਹੜੇ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਕੁਝ ਸੰਤ ਨੇ, ਉਹਨਾਂ ਨੇ ਇਸ ਜਿਹੜਾ ਨਾਰਾ ਸੀ ਉਹਦਾ ਤਕੜਾ ਵਿਰੋਧ ਕੀਤਾ ਕਿ ਇਸ ਤਰ੍ਹਾਂ ਦਾ ਨਾਰਾ ਜਿਹੜਾ ਹੈ ਕਿਸੇ ਵਾਸਤੇ ਨਹੀਂ ਦਿੱਤਾ ਜਾ ਸਕਦਾ। ਪਰ ਮੋਦੀ ਤਾਂ ਕੁਝ ਵੀ ਜਿਹੜਾ ਕਰਨ ਦੇ ਵਾਸਤੇ ਤਿਆਰ ਹੈ। ਉਹ ਤਾਂ ਨਕਲੀ ਲਾਲ ਕਿਲ੍ਹਾ ਬਣਾਈ ਫਿਰਦਾ ਆਪਣੀ ਸਟੇਜ ਦੇ ਉੱਤੇ ਪਿੱਛੇ ਲਾ ਕੇ, ਉਹਦੇ ਤੋਂ ਲੈਕਚਰ ਕਰਦਾ ਕਿ ਜਿਵੇਂ ਉਹ ਲਾਲ ਕਿਲ੍ਹੇ ਦੇ ਉੱਤੋਂ ਬੋਲ ਰਿਹਾ ਹੋਵੇ, ਨਕਲੀ ਹੀ ਸਹੀ। ਉਹਦੇ ਉੱਤੇ ਕਿੰਨੇ ਪੈਸੇ ਜਿਹੜੇ ਆ ਉਹ ਖਰਚੀ ਜਾ ਰਿਹਾ ਹੈ। ਸ਼ੰਕਰਾਚਾਰੀਆ ਹੈ ਜਿਹਨੇ ਸਭ ਤੋਂ ਪਹਿਲਾਂ ਜਿਹੜਾ ਵਿਰੋਧ ਕੀਤਾ ਹੈ, ਉਹਨੇ ਕਿਹਾ ਕਿ ਇਹ ਸਾਡੇ ਭਗਵਾਨ ਦੇ ਸੰਬੰਧਿਤ ਨਾਰਾ ਹੈ। ਜੇ ਮੋਦੀ ਏਦਾਂ ਦਾ ਨਾਰਾ ਲਾ ਰਿਹਾ ਤੇ ਇਹ ਸਾਡੇ ਰੱਬ ਦੀ, ਸਾਡੇ ਭਗਵਾਨ ਜਿਹੜਾ ਉਹਦੀ ਤੋਹੀਨ ਹੈ। ਜਦੋਂ ਕਿ ਦੂਜੇ ਪਾਸੇ ਬੀਜੇਪੀ ਵਾਲੇ ਆਪ ਜਿਹੜੀ ਉਹਦੀ ਮੂਹਰਲੀ ਕਤਾਰ ਦੀ ਲੀਡਰਸ਼ਿਪ ਹੈ, ਉਹ ਤਾਂ ਬਹੁਤਾ ਕੁਝ ਨਹੀਂ ਬੋਲ ਰਹੀ, ਪਰ ਨਾਲ ਦੀ ਨਾਲ ਜਿਹੜੀ BC ਕਤਾਰ ਜਿਹੜੀ ਹੈ ਜੀ ਉਹਨੇ ਬੋਲਣਾ ਜ਼ਰੂਰ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਠੇਸ ਲੱਗਦੀ ਰਵੇ, ਸਾਨੂੰ ਇਹਦੀ ਬਹੁਤੀ ਜਿਹੜੀ ਹੈ ਉਹ ਪਰਵਾਹ ਨਹੀਂ ਹੈ। ਇਹ ਵੀ ਗੱਲ ਚੱਲੀ ਹੈ ਕਿ ਇਹਦੀ ਜਿਹੜੀ ਕੰਪਲੇਂਟ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਕੋਲੇ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਧਾਰਮਿਕ ਨਾਰਾ ਹੈ ਤੇ ਕਿਸੇ ਰਾਜਨੀਤਿਕ ਬੰਦੇ ਦੇ ਨਾਲ ਨਹੀਂ ਜੁੜਨਾ ਚਾਹੀਦਾ। ਇਹਨੂੰ ਲੈ ਕੇ ਤਕੜੀ ਚਰਚਾ ਜਿਹੜੀ ਇਹਨਾਂ ਦੀ ਉਹ ਹੋ ਰਹੀ ਹੈ। ਤਾਂ ਫੇਰ ਕਹੂੰਗਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਅਕਸਰ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਉਹ ਲੋਕਾਂ ਨੂੰ ਉਲਝਾ ਦਿੰਦੀਆਂ ਨੇ, ਤਾਂ ਕਿ ਜਿਹੜੇ ਅਸਲੀ ਮਸਲੇ ਨੇ ਨਾ ਜੀ ਉਹਨਾਂ ਤੋਂ ਧਿਆਨ ਹਟਿਆ ਰਹੇ, ਉਹਨਾਂ ਤੋਂ ਧਿਆਨ ਭਟਕਿਆ ਰਹੇ। ਲੱਗਦਾ ਕਿ ਉਹਦੇ ਵਿੱਚ ਕਾਫੀ ਹੱਦ ਤੱਕ ਸਫਲ ਹੋ ਰਹੇ ਨੇ ਰਾਜਨੀਤਿਕ ਲੋਕ। ਬਿਲਕੁਲ ਜੀ। ਪਹਿਲੀਆਂ ਵੀ ਜੇ ਇਲੈਕਸ਼ਨਾਂ ਵੱਲ ਧਿਆਨ ਮਾਰੀਏ ਕਿ ਜਦੋਂ ਵੀ ਇਲੈਕਸ਼ਨਾਂ ਲੜੀਆਂ ਗਈਆਂ ਧਰਮ ਦੇ ਨਾਂ 'ਤੇ, ਧਰਮ ਦੇ ਵਿੱਚ ਵੰਡੀਆਂ ਪਾ ਕੇ, ਧਰਮ ਦੇ ਠੇਕੇਦਾਰ ਬਣ ਕੇ ਆਪਣੇ ਆਪ ਨੂੰ ਬਹੁਤ ਵੱਡੇ ਪੈਰੋਕਾਰ ਦੱਸ ਕੇ ਧਰਮ ਦੇ ਉਸੇ ਦੇ ਨਾਂ 'ਤੇ, ਜਿਵੇਂ ਜਾਤ ਪਾਤ ਦੇ ਨਾਂ 'ਤੇ ਵੰਡ ਕੇ ਇਹਨਾਂ ਨੇ ਜਿਹੜੀਆਂ ਇਲੈਕਸ਼ਨਾਂ ਆ ਅੱਗੇ ਪਹਿਲਾਂ ਚੋਣਾਂ ਇਹ ਲੜਦੇ ਵੀ ਰਹੇ ਆ ਇਸ ਤਰ੍ਹਾਂ, ਅਤੇ ਚੋਣਾਂ ਜਿੱਤਦੇ ਵੀ ਰਹੇ ਆ। ਅਤੇ ਦੂਸਰੀ ਗੱਲ ਕਰੀਏ ਜੇ ਸ਼ਰਦ ਪਵਾਰ ਦੀ, ਅਤੇ ਸ਼ਰਦ ਪਵਾਰ ਨੇ ਵੀ ਜੀ ਇੱਕ ਬਿਆਨ ਦਿੱਤਾ ਹੈ ਕਿ ਜੇ ਜਾਲੀ ਵੋਟਾਂ ਪਾਉਂਦੇ ਆ ਤਾਂ ਪਵਾ ਸਕਦੇ ਆ ਅਤੇ ਪਵਾ ਲਓ। ਬੜਾ ਅਜੀਬੋ-ਗਰੀਬ ਜਿਹਾ ਬਿਆਨ ਆ ਜੀ, ਜਿੱਥੋਂ ਤੁਸੀਂ ਇਹਨਾਂ ਲੋਕਾਂ ਦੀ ਅਕਲ ਜਿਹੜੀ ਹੈ ਨਾ ਜੀ ਉਹਨੂੰ ਕਹਿ ਸਕਦੇ ਕਿ ਘਾਹ ਚਰਨ ਚਲੇ ਗਈ ਹੈ, ਜਾਂ ਫਿਰ ਇਹ ਕਹੋ ਕਿ ਕਿਹੋ ਜਿਹੀ ਸੋਚ ਜਿਹੜੀ ਹੈ ਜੀ ਉਹ ਰੱਖਦੇ ਨੇ। ਰਾਸ਼ਟਰਵਾਦੀ ਕਾਂਗਰਸ ਪਾਰਟੀ ਜਿਹੜੀ NCP ਹੈ ਉਹਦੇ ਮੁਖੀ ਕੇਂਦਰੀ ਜਿਹੜੇ ਖੇਤੀਬਾੜੀ ਮੰਤਰੀ ਨੇ ਸ਼ਰਦ ਪਵਾਰ, ਉਹਨੇ ਜਿਹੜੇ ਉਹਨਾਂ ਦੇ ਵੋਟਰ ਨੇ ਜੀ ਉਹਨਾਂ ਨੂੰ ਫਰਜ਼ੀ ਜਿਹੜੀ ਵੋਟਿੰਗ ਹੈ ਉਹਦੇ ਵਾਸਤੇ ਇੱਕ ਕਿਸਮ ਦੇ ਨਾਲ ਉਕਸਾਇਆ। ਇਹ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣ ਰਹੀ ਹੈ। ਆਮ ਆਦਮੀ ਪਾਰਟੀ ਨੇ ਉਹਦੀ ਸ਼ਿਕਾਇਤ ਜਿਹੜੀ ਹੈ ਜੀ ਚੋਣ ਕਮਿਸ਼ਨ ਦੇ ਕੋਲੇ ਕਰਨ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਹੈ। ਸ਼ਰਦ ਪਵਾਰ ਨੇ ਮੁੰਬਈ ਦੇ ਮੰਡੂਪ ਜਿਹੜਾ ਇਲਾਕਾ ਜੀ, ਉੱਥੇ ਜਿਹੜੇ ਮਜ਼ਦੂਰ ਨੇ, ਜਿਹੜੇ ਮਜ਼ਦੂਰੀ ਕਰਦੇ ਨੇ, ਉਹਨਾਂ ਦੇ ਵਿੱਚ ਆਪਣੀ ਪਾਰਟੀ ਦੀ ਜਿਹੜੀ ਚੋਣ ਸਭਾ ਸੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਇਹ ਗੱਲ ਆਖੀ ਕਿ ਬਹੁਤੇ ਮਜ਼ਦੂਰ ਜਿਹੜੇ ਨੇ ਮਹਾਰਾਸ਼ਟਰ ਦੇ ਸਤਾਰਾ ਜਨਪਦ ਤੋਂ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਪਿਛਲੀ ਵਾਰੀ ਵੀ ਮੁੰਬਈ ਤੇ ਸਤਾਰਾ ਦੇ ਵਿੱਚ ਚੋਣਾਂ ਇੱਕੋ ਦਿਨ ਹੀ ਹੋਈਆਂ ਸੀਗੀਆਂ, ਇਸ ਕਰਕੇ ਸਾਰੇ ਲੋਕ ਜਿਹੜੇ ਨੇ ਉਹ ਵੋਟਾਂ ਪਾਉਣ ਲਈ ਸਤਾਰਾ ਚਲੇ ਗਏ ਸੀ। ਉਹ ਕਹਿੰਦੇ ਇੱਥੇ ਵੋਟਾਂ ਉਹ ਪਾ ਨਹੀਂ ਸੀ ਸਕੇ, ਪਰ ਇਸ ਵਾਰੀ ਉਹਨਾਂ ਨੇ ਕਿਹਾ ਕਿ 17 ਅਪ੍ਰੈਲ ਨੂੰ ਜਿਹੜੀ ਸਤਾਰਾ ਦੇ ਵਿੱਚ ਤੇ 24 ਅਪ੍ਰੈਲ ਨੂੰ ਮੁੰਬਈ ਦੇ ਵਿੱਚ ਚੋਣ ਆ। ਇਸ ਲਈ ਉਹਦਾ ਇਹ ਕਹਿਣਾ ਹੈ ਕਿ ਤੁਸੀਂ ਚੋਣ ਨਿਸ਼ਾਨ ਜਿਹੜਾ ਜੀ ਉਹ ਲਵਾ ਲਿਓ ਆਪਣੀ ਉਂਗਲ ਤੇ, ਮੁੜ ਕੇ ਪੂੰਝ ਲਿਓ 17 ਵਾਲਾ, ਤੇ 24 ਨੂੰ ਆ ਕੇ ਫਿਰ ਤੁਸੀਂ ਮੁੰਬਈ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਪਾ ਦਿਓ। ਭਾਵੇਂ ਕਿ ਨਕਲੀ ਵੋਟਾਂ, ਦੋ ਜਗ੍ਹਾ ਦੇ ਉੱਤੇ ਵੋਟਾਂ ਜਿਹੜੀਆਂ ਕਿ ਕ੍ਰਾਈਮ ਗਿਣਿਆ ਜਾਂਦਾ ਜਿਸ ਮਾਮਲੇ ਦੇ ਵਿੱਚ। ਇੱਥੋਂ ਦੇ ਸਾਡੇ ਅਨਿਲ ਜੋਸ਼ੀ ਹੋਰੀ ਜਿਹੜੇ ਘਿਰੇ ਹੋਏ ਨੇ, ਉਹਨਾਂ ਤੇ ਮਾਮਲਾ ਦਰਜ ਹੋਇਆ। ਉਹ ਉਕਸਾ ਰਹੇ ਨੇ ਇੱਕ ਨੈਸ਼ਨਲ ਪਾਰਟੀ ਦਾ ਪ੍ਰਧਾਨ, ਕੇਂਦਰ ਦੇ ਵਿੱਚ ਜਿਹੜਾ ਜੀ ਵਜ਼ੀਰ ਹੈ, ਉਹ ਲੋਕਾਂ ਨੂੰ ਉਕਸਾ ਰਿਹਾ ਕਿ ਤੁਸੀਂ ਨਕਲੀ ਵੋਟਾਂ ਜਿਹੜੀਆਂ ਉਹ ਪਾ ਸਕਦੇ ਹੋ ਤੇ ਪਾਇਓ। ਹਾਂ ਜੀ ਬਿਲਕੁਲ। ਵੈਸੇ ਨਕਲੀ ਵੋਟਾਂ ਪੈਂਦੀਆਂ ਵੀ ਰਹੀਆਂ ਆ, ਪਰ ਜਿਹੜਾ ਫੜਿਆ ਗਿਆ ਉਹ ਬਖਸ਼ਿਆ ਨਹੀਂ ਜਾਣਾ। ਤੇ ਜੀ ਜੇ ਆਪਾਂ ਅਗਲੀ ਗੱਲਬਾਤ ਕਰਦੇ ਹਾਂ, ਅਗਲੀ ਗੱਲਬਾਤ ਕਰੀਏ ਕਾਮਰੇਡਾਂ ਦੀ। ਜਿਵੇਂ ਕਾਮਰੇਡਾਂ ਨੇ ਵੀ ਕਹਿੰਦੇ ਰਾਮੂਵਾਲੀਆ ਨੂੰ ਅੰਗੂਠਾ ਦਿਖਾ ਦਿੱਤਾ ਆ ਕਿ ਤੁਸੀਂ ਹੁਣ ਜਾਓ ਜੀ ਜਿੱਧਰ ਜਾਂਦੇ ਆ, ਤੇ ਕੀ ਅਸਰ ਪਊਗਾ ਰਾਮੂਵਾਲੀਆ ਐਂਡ ਪਾਰਟੀ? ਇਹਨਾਂ ਦਾ ਚਾਪਲੂਸੀ ਵਾਲੇ ਮਾਮਲੇ ਦੇ ਵਿੱਚ ਰਾਮੂਵਾਲੀਆ ਸਾਹਿਬ ਨੂੰ ਸਾਰੇ ਹੀ ਜਾਣਦੇ ਨੇ ਜੀ ਜੀ। ਤੋਂ ਹੱਦ ਉਹਨਾਂ ਨੇ ਇੱਕ ਵਾਰੀ ਫੇਰ ਕਰ ਦਿੱਤੀ ਜੀ। ਬਠਿੰਡੇ ਦੇ ਵਿੱਚ
ਉਹਨਾਂ ਨੇ ਇਹ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਸਾਡੇ ਹਰੀ ਸਿੰਘ ਨਲਵਾ ਨੇ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਸਾਡੀ ਦੇਵੀ ਹੈ। ਤੇ ਇਹ ਦੋ ਚੀਜ਼ਾਂ ਜਿਹੜੀਆਂ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੇ ਆਪਣੇ ਲੈਕਚਰ ਦੇ ਵਿੱਚ ਕਹੀਆਂ ਨੇ। ਬਲਵੰਤ ਸਿੰਘ ਰਾਮੂਵਾਲੀਆ ਹੋਰੀ ਜਿਹੜਾ ਢਾਡੀ ਰਹੇ ਨੇ, ਮੇਰਾ ਨਹੀਂ ਖਿਆਲ ਕਿ ਸ਼ਾਇਦ ਉਹਨਾਂ ਨੂੰ ਇਹ ਪਤਾ ਨਾ ਹੋਵੇ ਕਿ ਹਰੀ ਸਿੰਘ ਨਲੂਆ ਕੌਣ ਸੀਗਾ ਤੇ ਉਹਦਾ ਸਿੱਖ ਇਤਿਹਾਸ ਦੇ ਵਿੱਚ ਕਿੱਡਾ ਵੱਡਾ ਥਾਂ ਹੈ। ਕੀ ਕਿਸੇ ਬੰਦੇ ਦੇ ਜਿਹੜਾ ਕੰਪੇਅਰ ਕੀਤਾ ਜਾ ਸਕਦਾ ਏਡੇ ਉੱਚੇ ਸੁੱਚੇ ਇੱਕ ਮਹਾਨ ਯੋਧੇ ਦੇ ਨਾਲ, ਉਹ ਵੀ ਇੱਕ ਉਹਦੇ ਬੰਦੇ ਦੇ ਨਾਲ ਜਿਹਦੇ ਉੱਤੇ ਬੇਸ਼ੱਕ ਕਥਿਤ ਰੂਪ ਦੇ ਵਿੱਚ ਹੀ ਸਹੀ ਦੋਸਤਾਂ ਜਿਹੜੇ ਲੱਗ ਰਹੇ ਨੇ ਨਾ ਜੀ ਕਿ ਕਿਹੋ ਜਿਹਾ ਕੁਝ ਪੰਜਾਬ ਦੇ ਵਿੱਚ ਇਹ ਬੰਦਾ ਜਿਹੜਾ ਪ੍ਰਮੋਟ ਜਿਹੜਾ ਜੀ ਉਹ ਕਰ ਰਿਹਾ। ਸੋ ਇਹ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੇ ਜਿਹੜਾ ਜੀ ਉਹ ਲੈਕਚਰ ਕੀਤਾ। ਦੂਜੀ ਗੱਲ ਇਹ ਪਤਾ ਲੱਗੀ ਹੈ ਕਿ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਕਾਮਰੇਡਾਂ ਦੇ ਕੋਲੇ ਗਏ ਸਨ ਕਿ ਉਹ ਮਨਪ੍ਰੀਤ ਬਾਦਲ ਦੀ ਬਠਿੰਡੇ ਲੋਕ ਸਭਾ ਹਲਕੇ ਤੋਂ ਮਦਦ ਨਾ ਕਰਨ। ਤੁਹਾਨੂੰ ਯਾਦ ਹੋਣਾ ਹੈ ਕਿ ਜਿਹੜੇ ਬਲਵੰਤ ਸਿੰਘ ਰਾਮੂਵਾਲੀਆ ਨੇ ਉਹ ਜਦੋਂ ਸੈਂਟਰ ਦੇ ਵਿੱਚ ਮਿਨਿਸਟਰ ਬਣੇ ਸਨ ਤਾਂ ਉਦੋਂ ਕਾਮਰੇਡ ਸੁਰਜੀਤ ਹੋਰਾਂ ਦੀ ਵਜ੍ਹਾ ਕਰਕੇ ਬਣੇ ਸਨ। ਔਰ ਇੱਕ ਟਾਈਮ ਤਾਂ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੇ ਇਹ ਵੀ ਕਿਹਾ ਸੀਗਾ ਕਿ ਕਾਮਰੇਡ ਸੁਰਜੀਤ ਜਿਹੜਾ ਉਹ ਮੇਰਾ ਮਤਬੰਨਾ ਪਿਓ ਹੈ, ਕਿਉਂਕਿ ਉਦੋਂ ਉਹਨਾਂ ਨੇ ਸੈਂਟਰ ਦੇ ਵਿੱਚ ਵਜ਼ੀਰ ਬਣਨਾ ਸੀਗਾ। ਉਦੋਂ ਦੇ ਹਾਲਾਤਾਂ ਦੀ ਵਜ੍ਹਾ ਕਰਕੇ ਉਹਨਾਂ ਦੇ ਕਾਮਰੇਡਾਂ ਦੇ ਨਾਲ ਨੇੜਤਾ ਰਹੀ ਹੈ। ਇੱਕ ਵਾਰੀ ਫਿਰ ਝੋਲੀ ਚੁੱਕ ਕੇ ਗਏ ਸਨ ਕਾਮਰੇਡਾਂ ਦੇ ਕੋਲੇ ਕਿ ਉੱਥੋਂ ਮਦਦ ਜਿਹੜੀ ਆ ਹਰਸਿਮਰਤ ਕੌਰ ਬਾਦਲ ਦੀ ਕਰ ਦਿਓ, ਮਨਪ੍ਰੀਤ ਬਾਦਲ ਦੀ ਨਾ ਕਰੋ। ਉਹਨਾਂ ਨੇ ਦੋ ਟੁਕ ਜਵਾਬ ਜਿਹੜਾ ਜੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਦੇ ਕੇ ਤੋੜ ਦਿੱਤਾ ਹੈ ਕਿ ਜਿੱਥੇ ਤੂੰ ਕੰਮ ਕਰ ਰਿਹਾ ਉੱਥੇ ਕਰੀ ਜਾ, ਸਾਨੂੰ ਤੇਰੀਆਂ ਸਲਾਹਾਂ ਦੀ ਲੋੜ ਨਹੀਂ। ਔਰ ਨਿੰਮੋ ਝੂਮੇ ਦੇ ਹੋ ਕੇ ਵਾਪਸ ਪਰਤ ਕੇ ਆਏ ਨੇ ਬਲਵੰਤ ਸਿੰਘ ਰਾਮੂਵਾਲੀਆ ਹੋਰੀ ਕਾਮਰੇਡਾਂ ਦੇ ਖੇਮੇ 'ਚ। ਜੀ ਤੇ ਅਗਲੀ ਖਬਰ ਆਪਾਂ ਜੇ ਸੁਨੰਦਾ ਦੀ ਕਰੀਏ ਕਿ ਜਿਹੜੀ ਸੁਨੰਦਾ ਦੀ ਮੌਤ ਦੇ ਜਿਹੜੇ ਕਿਵੇਂ ਹੋਈ ਸੀਗੀ ਉਹਦੇ ਵੀ ਭੇਤ ਖੁੱਲਣੇ ਸ਼ੁਰੂ ਹੋ ਗਏ ਆ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ। ਸੁਨੰਦਾ ਦੀ ਮੌਤ ਜਿਹੜੀ ਕਿ ਕੁਝ ਸਮਾਂ ਪਹਿਲਾਂ ਹੋ ਗਈ ਸੀਗੀ ਜੀ ਹੋਟਲ ਦੇ ਵਿੱਚ, ਹੁਣ ਉਹਦੀ ਵਿਸਰਾ ਰਿਪੋਰਟ ਹੈ ਨਾ ਜੀ ਜਿਹੜੀ ਉਹ ਆਈ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਉਹਨੂੰ ਜ਼ਹਿਰ ਜਿਹੜੀ ਆ ਉਹ ਦਿੱਤੀ ਗਈ ਹੋ ਸਕਦੀ ਹੈ। ਉਹਦੇ ਸਰੀਰ ਦੇ ਜਿਹੜੇ ਅੰਦਰੂਨੀ ਅੰਗ ਨੇ ਕਿਡਨੀ, ਲਿਵਰ ਆਦਿ, ਉਹਦੀ ਰਿਪੋਰਟ ਜਿਹੜੀ ਆਈ ਹੈ ਉਹਦੇ ਤੋਂ ਇਸ ਤਰ੍ਹਾਂ ਦੇ ਸੰਕੇਤ ਜਿਹੜੇ ਮਿਲੇ ਨੇ ਕਿ ਡਰੱਗ ਦੀ ਓਵਰਡੋਜ਼ ਦੇ ਨਾਲ ਸੁਨੰਦਾ ਪੁਸ਼ਕਰ ਦੀ ਜਿਹੜੀ ਇਹਦੀ ਮੌਤ ਹੋਈ ਹੈ, ਜਿਹੜੇ ਕਿ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਘਰਵਾਲੀ ਸੀ। ਕੀ ਉਹ ਪਹਿਲਾਂ ਵੀ ਡਰੱਗ ਲੈਂਦੀ ਸੀ ਜਾਂ ਉਸ ਦਿਨ ਉਹਨੇ ਜ਼ਿਆਦਾ ਡਰੱਗ ਜਿਹੜੀ ਓਵਰਡੋਜ਼ ਲੈ ਲਈ? ਜੇ ਓਵਰਡੋਜ਼ ਉਹਨੇ ਕੀਤੀ ਤਾਂ ਕਿਹੜੀ ਗੱਲ ਨੂੰ ਲੈ ਕੇ ਉਹ ਪਰੇਸ਼ਾਨ ਸੀਗੀ? ਇਹ ਅਜੇ ਜਿਹੜਾ ਜੀ ਸਾਰਾ ਕੁਝ ਸਾਹਮਣੇ ਆਉਣਾ ਬਾਕੀ ਹੈ। ਪਰ ਇੱਕ ਗੱਲ ਜਿਹੜੀ ਹੈ ਜੀ ਉਹ ਕਲੀਅਰ ਦਿਖਦੀ ਹੈ ਕਿ ਵੱਡੇ ਇਹ ਲੋਕ ਜਿਹੜੇ ਨੇ ਇਹ ਕੀ ਕੁਝ ਕਰਦੇ ਨੇ ਉਹ ਸਭ ਦੇ ਸਾਹਮਣੇ ਜਿਹੜੀ ਹੈ ਜੀ ਕਹਾਣੀ ਹੈ। ਲੋਕਾਂ ਨੂੰ ਮੱਤ ਕਿਹੋ ਜਿਹੀ ਦਿੰਦੇ ਨੇ, ਆਪ ਕਿੰਨਾਂ ਗੱਲਾਂ ਦੇ ਵਿੱਚ ਇਸ ਵੇਲੇ ਰੁੱਝੇ ਹੋਏ ਨੇ, ਲੱਗੇ ਹੋਏ ਨੇ। ਅਤੇ ਜੀ ਫਿਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਜਿਵੇਂ ਪਿੱਛੇ ਜਿਹੇ ਖਬਰ ਆਈ ਸੀਗੀ ਕਿ ਇੱਕ ਲੜਕੀ ਨੇ ਇੱਕ ਸਾਈਕਲ ਲੈਣ ਤੋਂ, ਬਾਦਲ ਦੀ ਫੋਟੋ ਵਾਲਾ ਸਾਈਕਲ ਲੈਣ ਤੋਂ ਨਾ ਕਰ ਦਿੱਤੀ ਸੀਗੀ, ਪਰ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਹੈ ਕਿ ਉਹ ਲੜਕੀ ਆ ਉਹਨੂੰ ਉਠਾ ਲਿਆ ਗਿਆ ਹੈ, ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਗਈ ਆ। ਕੀ ਹਾਲਾਤ ਨੇ ਪੰਜਾਬ ਦੇ ਵਿੱਚ, ਕੀ ਸੋਚਿਆ ਜਾ ਰਿਹਾ ਹੈ ਵੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਆ? ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਚੱਕੋਵਾਲ ਸ਼ੇਖਾਂ ਪੈਂਦਾ ਜੀ ਪਿੰਡ। ਇਹ ਜੀ ਨਰਸਿੰਗ ਕਰ ਰਹੀ ਇੱਕ ਵਿਦਿਆਰਥਣ ਜਿਹੜੀ ਮਨਜੀਤ ਕੌਰ ਜਿਹੜੀ 20 ਸਾਲਾਂ ਦੀ ਆ, ਉਹਦਾ ਕੋਈ ਇਸ ਵੇਲੇ ਥਹੁ ਪਤਾ ਨਹੀਂ ਮਿਲ ਰਿਹਾ। ਇਹ ਪਤਾ ਲੱਗਿਆ ਜੀ ਕਿ ਕੁਝ ਲੋਕਾਂ ਨੇ ਉਹਨੂੰ ਜਬਰੀ ਉਠਾ ਲਿਆ ਜਦੋਂ ਕਿ ਆਪਣੇ ਭਰਾ ਦੇ ਨਾਲ ਜਾ ਰਹੀ ਸੀ। ਉਹਦੇ ਭਰਾ ਦੇ ਉੱਤੇ ਵੀ ਹਮਲਾ ਜਿਹੜਾ ਜੀ ਉਹ ਕੀਤਾ ਗਿਆ। ਮੈਂ ਦੱਸਦਾ ਕਿ ਚੱਕੋਵਾਲ ਸ਼ੇਖਾਂ ਦੀ ਰਹਿਣ ਵਾਲੀ ਇਹ ਮਨਜੀਤ ਕੌਰ ਜਿਹੜੀ ਸੀਗੀ, ਉਹਨੇ 14 ਦਸੰਬਰ 2011 ਨੂੰ ਜਿਹੜਾ ਸੀਗਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਦਿੱਤੇ ਗਏ ਸਾਈਕਲ ਨੂੰ ਲੈਣ ਤੋਂ ਨਾ ਕਰ ਦਿੱਤੀ ਸੀ। ਔਰ ਉਹਨੇ ਇੱਕ ਚਿੱਠੀ ਜਿਹੜੀ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਖੀ ਸੀਗੀ ਕਿ ਮਾਈ ਭਾਗੋ ਸਕੀਮ ਦੇ ਤਹਿਤ ਜਿਹੜੀਆਂ ਤੁਸੀਂ ਸਾਈਕਲਾਂ ਜਿਹੜੀਆਂ ਵੰਡ ਰਹੇ ਹੋ, ਚੇਨ ਕਵਰ ਦੇ ਉੱਤੇ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਫੋਟੋ ਜਿਹੜੀ ਆ ਜੀ ਉਹ ਬਾਖਣਾ ਚੇਨ ਕਵਰ ਦੇ ਉੱਤੇ ਮਾਈ ਭਾਗੋ ਦੀ ਫੋਟੋ ਲਾਈ ਹੋਈ, ਹੈਂਡਲ ਦੇ ਉੱਤੇ ਜਿਹੜੀ ਆ ਜੀ ਉਹ ਫੋਟੋ ਟੋਕਰੀ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੀ ਲਾਈ ਹੈ। ਉਹਨੇ ਇਹ ਸਵਾਲ ਉਠਾਇਆ ਸੀਗਾ ਕਿ ਮਾਈ ਭਾਗੋ ਦਾ ਜਿਹੜਾ ਕਿਰਦਾਰ ਹੈ ਉਹ ਕਿੱਡਾ ਉੱਚਾ ਸੁੱਚਾ, ਉਹਦੀ ਫੋਟੋ ਜਿਹੜੀ ਆ ਉੱਪਰ ਲੱਗਣੀ ਚਾਹੀਦੀ ਸੀਗੀ। ਚੇਨ ਕਵਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਹੋਵੇ ਤੇ ਉਹਨੂੰ ਕੋਈ ਇਤਰਾਜ਼ ਨਾ ਹੋਵੇ। ਇਹ ਕਾਫੀ ਮਾਮਲਾ ਜਿਹੜਾ ਸੀ ਚਰਚਾ ਦਾ ਵਿਸ਼ਾ ਬਣਿਆ ਸੀਗਾ। ਜਿਹੜੇ ਇਹ ਲੜਕੀ ਹੈ ਮਨਜੀਤ ਕੌਰ, ਉਹਦੇ ਘਰ ਦੇ ਕਹਿੰਦੇ ਨੇ ਕਿ ਉਦੋਂ ਤੋਂ ਹੀ ਜਿਹੜੇ ਸਿਆਸੀ ਵਿਰੋਧੀ ਨੇ ਉਹ ਉਹਦੇ ਉੱਤੇ ਹਮਲੇ ਦੀ ਤਾਕ ਦੇ ਵਿੱਚ ਸਨ। ਚੋਣਾਂ ਦੇ ਮੌਕੇ ਦੇ ਉੱਤੇ ਉਹਨਾਂ ਨੇ ਇਸ ਲੜਕੀ ਨੂੰ ਅਗਵਾ ਕਰ ਲਿਆ। ਉਹ ਵਿਚਾਰੀ ਕਿਸ ਹਾਲਤ ਦੇ ਵਿੱਚ ਹੈ, ਕਿੱਥੇ ਹੈ, ਕੁਛ ਨਹੀਂ ਪਤਾ ਲੱਗ ਰਿਹਾ। ਪੁਲਿਸ ਕਹਿੰਦੀ ਹੈ ਅਸੀਂ ਭਾਲ ਕਰ ਰਹੇ ਹਾਂ, ਪਰ ਅਜੇ ਸਾਨੂੰ ਕੋਈ ਸੁਰਾਗ ਨਹੀਂ ਮਿਲਿਆ
ਕਿ ਉਹ ਲੜਕੀ ਕਿੱਥੇ ਹੈ, ਕਿਹਦੇ ਕਬਜ਼ੇ ਦੇ ਵਿੱਚ ਹੈ, ਉਹ ਹੈ ਵੀ ਜਾਂ ਨਹੀਂ। ਜੀ ਇਹੋ ਜਿਹੀਆਂ ਵਾਰਦਾਤਾਂ ਜਿਹੜੀਆਂ ਪੰਜਾਬ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਵਾਪਰ ਰਹੀਆਂ ਆ ਤੇ ਬੜੀ ਫਿਕਰ ਵਾਲੀ ਗੱਲ ਆ ਇਹ ਵੀ ਕਿ ਹੋਰ ਕਿਸੇ ਦੀ ਵੀ ਧੀ ਭੈਣ ਨਾਲ ਇਸ ਤਰ੍ਹਾਂ ਹੋ ਸਕਦੀ ਆ। ਤੇ ਜੀ ਅਗਲੀ ਗੱਲ ਜੇ ਕਰਦੇ ਆ ਕਿ ਜਿਵੇਂ ਸਿੱਖ ਆਜ਼ਾਦੀ ਲਈ ਸੰਘਰਸ਼ ਕਰ ਰਹੀਆਂ ਖਾੜਕੂ ਜਥੇਬੰਦੀਆਂ ਹੁੰਦੀਆਂ ਸੀ, ਪਰ ਹੁਣ ਕੋਈ ਵੀ ਜਿਹੜਾ ਇਹੋ ਜਿਹਾ ਸੰਘਰਸ਼ ਹੈ ਜਿਹੜਾ ਹਥਿਆਰਬੰਦ ਸੰਘਰਸ਼ ਤੇ ਨਹੀਂ ਚੱਲ ਰਿਹਾ, ਪਰ ਫਿਰ ਵੀ ਉਹਨਾਂ ਜਥੇਬੰਦੀਆਂ ਦੇ ਨਾਂ ਦੇ ਉੱਤੇ ਨੌਜਵਾਨਾਂ ਦੀ ਜਿਹੜੀ ਫੜੋ ਫੜੀ ਆ ਉਹ ਜਾਰੀ ਆ। ਤੇ ਹੁਣ ਵੀ ਪਤਾ ਲੱਗਾ ਕਿ ਇੱਕ ਨੌਜਵਾਨ ਨੂੰ ਬੱਬਰ ਖਾਲਸਾ ਜਥੇਬੰਦੀ ਦੇ ਨਾਂ ਥੱਲੇ ਉਹਨਾਂ ਨੇ ਫੜ ਲਿਆ, ਪਰ ਉਸ ਦੀ ਮਾਂ ਜਿਹੜੀ ਉਹ ਉਡੀਕ ਰਹੀ ਆ ਤੇ ਉਹਨੂੰ ਇਸ ਬਾਰੇ ਕੋਈ ਖਬਰ ਨਹੀਂ ਕਿ ਉਹਦਾ ਪੁੱਤਰ ਕਿਸੇ ਜਥੇਬੰਦੀ ਦੇ ਨਾਲ ਸੰਬੰਧਿਤ ਹੈ ਜਾਂ ਨਹੀਂ। ਤੇ ਇਹਦੇ ਬਾਰੇ ਤੁਹਾਡੇ ਕੀ ਖਿਆਲ ਆ? ਇਹ ਜਿਹੜਾ ਫੜਿਆ ਗਿਆ ਨੌਜਵਾਨ, ਉਹਦੇ ਵਾਸਤੇ ਜਿਹੜੀ ਪਟਿਆਲੇ ਦੀ ਪੁਲਿਸ ਹੈ ਜੀ, ਉਹਨੇ ਕੱਲ ਇੱਕ ਜਿਹੜੀ ਪ੍ਰੈਸ ਕਾਨਫਰੰਸ ਲਾਈ ਸੀ, ਉਹਦੇ ਵਿੱਚ ਉਹਨੇ ਕਿਹਾ ਕਿ ਉਹਦੇ ਤੋਂ ਕੁਝ ਹਥਿਆਰ ਜਿਹੜੇ ਨੇ ਉਹ ਵੀ ਬਰਾਮਦ ਹੋਏ ਨੇ। ਉਹਨੇ ਇਹ ਵੀ ਕਿਹਾ ਕਿ ਬੱਬਰ ਖਾਲਸਾ ਦੇ ਨਾਲ ਇਹ ਵਿਅਕਤੀ ਜਿਹੜਾ ਜੁੜਿਆ ਹੋਇਆ ਸੀਗਾ। ਇਹਦੇ ਵਿੱਚ ਪੁਲਿਸ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਜਗਤਾਰ ਸਿੰਘ ਹਵਾਰਾ ਹੈ ਉਹਦਾ ਉਹ ਨਜ਼ਦੀਕੀ ਹੈ। ਪਰ ਇਹਦਾ ਦੂਜਾ ਪੱਖ ਜਿਹੜਾ ਖਬਰ ਦਾ ਉਹ ਇਹ ਹੈ ਕਿ ਜਿਹੜਾ ਅਮਰਜੀਤ ਸਿੰਘ ਜਿਹੜਾ ਫੜਿਆ ਗਿਆ ਪੁਲਿਸ ਦੇ ਵੱਲੋਂ ਪਿਛਲੇ ਦਿਨਾਂ 'ਚ, ਉਹਦੀ ਮਾਂ ਜਿਹੜੀ ਬੁੱਢੀ ਮਾਂ ਹੈ ਉਹ ਕਹਿੰਦੀ ਹੈ ਕਿ ਉਹਦੇ ਤਾਂ ਘਰ ਦੀਆਂ ਇੱਟਾਂ ਜਿਹੜੀਆਂ ਸੀ ਥੋੜੀਆਂ ਪੁੱਟੀਆਂ ਹੋਈਆਂ ਸੀਗੀਆਂ। ਕਹਿੰਦਾ ਸੀਗਾ ਮਾਂ ਮੈਂ ਆ ਕੇ ਇਹ ਇੱਟਾਂ ਜਿਹੜੀਆਂ ਉਹ ਲਾ ਦੇਣੀਆਂ ਨੇ। ਹੁਣ ਉਹਨੂੰ ਬਾਹਰੋਂ ਜਿਹੜਾ ਪਤਾ ਲੱਗ ਰਿਹਾ ਹੈ ਕਿ ਉਹ ਤਾਂ ਪੁਲਿਸ ਨੇ ਫੜ ਲਿਆ ਤੇ ਉਹਦੇ ਉੱਤੇ ਇਹ ਆਖਿਆ ਗਿਆ ਜੀ ਕਿ ਉਹ ਬੱਬਰ ਖਾਲਸਾ ਦਾ ਜਿਹੜਾ ਜੀ ਉਹ ਖਾੜਕੂ ਹੈ ਔਰ ਉਹਦੇ ਸਬੰਧ ਜਿਹੜੇ ਨੇ ਬੱਬਰ ਖਾਲਸਾ ਦੇ ਵੱਡੇ ਆਗੂਆਂ ਦੇ ਨਾਲ ਨੇ। ਉਹਦੀ ਮਾਂ ਜਿਹੜੀ ਆ ਉਹ ਕਹਿੰਦੀ ਹੈ ਕਿ ਉਹਦਾ ਜਿਹੜਾ ਪੁੱਤ ਹੈ ਉਹ ਪਹਿਲਾਂ ਇੱਥੇ ਵੈਲਡਿੰਗ ਦੀ ਦੁਕਾਨ ਕਰਦਾ ਸੀਗਾ ਪਟਿਆਲੇ ਦੇ ਵਿੱਚ। ਇਹਦੋਂ ਪਹਿਲਾਂ 2005 ਦੇ ਵਿੱਚ ਉਹਨੂੰ 5 ਸਾਲ ਦੀ ਸਜ਼ਾ ਜਿਹੜੀ ਸੀ ਉਹ ਹੋਈ ਸੀਗੀ। ਉਦੋਂ ਬਾਅਦ ਉਹਨੇ ਦੁਕਾਨ ਦੇ ਉੱਤੇ ਆਪਣੀ ਰੋਜ਼ੀ ਰੋਟੀ ਚਲਾਉਣ ਦੀ ਕੋਸ਼ਿਸ਼ ਕੀਤੀ। ਵੈਲਡਿੰਗ ਦਾ ਕੰਮ ਸ਼ੁਰੂ ਕਰਕੇ ਉਹ ਨਹੀਂ ਚੱਲਿਆ। ਇਹਨਾਂ ਦਿਨਾਂ ਦੇ ਵਿੱਚ ਮੁਹਾਲੀ ਨੇੜੇ ਉਹ ਆਪਣਾ ਕੰਮ ਜਿਹੜਾ ਸੀਗਾ ਉਹ ਸੈਟਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਉਹਦੀ ਇੱਕ 10 ਸਾਲਾਂ ਦੀ ਧੀ ਹੈ ਜਿਹੜੀ ਕਿ ਬਲੱਡ ਕੈਂਸਰ ਤੋਂ ਪੀੜਤ ਹੈ। ਪੁਲਿਸ ਜਿਹੜੀ ਹੈ ਜੀ ਉਹ ਆਪਣੀ ਕਹਾਣੀ ਦੱਸ ਰਹੀ ਹੈ, ਪਰ ਜਿਹੜੀ ਅਮਰਜੀਤ ਦੀ ਮਾਂ ਹੈ ਜੀ ਉਹਦੀ ਇਹ ਆਪਣੀ ਕਹਾਣੀ ਹੈ ਜਿਹੜੀ ਇਹ ਕਹਿੰਦੀ ਹੈ ਕਿ ਉਹ ਤਾਂ ਅੱਜ ਵੀ ਪੁੱਤ ਨੂੰ ਉਡੀਕ ਰਹੀ ਹੈ ਕਿ ਇੱਟਾਂ ਪੁੱਟੀਆਂ ਪਈਆਂ ਨੇ, ਉਹਨੇ ਆ ਕੇ ਲਾਉਣੀਆਂ ਨੇ। ਬਿਲਕੁਲ ਜੀ, ਇਹ ਕਹਾਣੀਆਂ ਪਿਛਲੇ 30-31 ਸਾਲ ਤੋਂ ਆ ਜਿਹੜਾ ਰੁਕਣ ਦੀਆਂ ਨਾਂ ਨਹੀਂ ਲੈ ਰਹੀਆਂ ਕਿ ਨਿੱਤ ਨਵੇਂ ਦਿਨ ਨਵੀਂ ਤੋਂ ਨਵੀਂ ਕਹਾਣੀ ਹੈ ਜਿਹੜੀ ਉਸ ਦੇ ਵਿੱਚ ਜੋੜ ਹੁੰਦੀ ਜਾਂਦੀ ਹੈ। ਤੇ ਅਗਲੀ ਜੇ ਗੱਲ ਕਰੀਏ ਜੀ, ਚੋਣ ਕਮਿਸ਼ਨ ਨੇ ਜਿਹੜੀ ਸਰੋਪੇ ਦੀ ਜਿਹੜੀ ਕਹਿੰਦੇ ਕੀਮਤ ਤੈਅ ਕਰ ਦਿੱਤੀ ਆ, ਕੀ ਹਾਲਾਤ ਇਹੋ ਜਿਹਾ ਪੈਦਾ ਹੋ ਗਿਆ ਕਿ ਉਹਨਾਂ ਨੂੰ ਇਹ ਕੀਮਤ ਤੈਅ ਕਰਨੀ ਪਈ? ਸਿਰੋਂ ਪਾਓ ਲਫ਼ਜ਼ ਜਿਹੜਾ ਨਾ ਜੀ ਬਹੁਤ ਵੱਡਾ ਜੀ ਔਰ ਮੈਂ ਕਹੂੰਗਾ ਉੱਚਾ ਸੁੱਚਾ ਇੱਕ ਲਫ਼ਜ਼ ਹੈ। ਸਿਰੋਂ ਪਾਓ ਕੋਈ ਇਹ ਨਹੀਂ ਹੈ ਕਿ ਉਹ 1.5 ਮੀਟਰ ਦਾ ਕੋਈ ਕੱਪੜਾ ਹੈ। ਇਹ ਇੱਕ ਬੜੀ ਵੱਡੀ ਰਿਸਪੈਕਟਡ ਚੀਜ਼ ਸੀਗੀ, ਪਰ ਪਿਛਲੇ ਕੁਝ ਸਮੇਂ ਤੋਂ ਇਹਨੂੰ ਬੜਾ ਹਲਕਾ ਜਿਹੜਾ ਨਾ ਜੀ ਉਹ ਕਰ ਦਿੱਤਾ ਹੈ। ਇੱਥੋਂ ਤੱਕ ਵੀ ਦਰਬਾਰ ਸਾਹਿਬ ਦੇ ਵਿੱਚ ਤਾਂ ਜਿਹੜੀ ਗੱਲ ਚੱਲਦੀ ਰਹਿੰਦੀ ਹੈ ਕਿ ਇੰਨੇ ਪੈਸੇ ਦਿਓ ਤਾਂ ਫਿਰ ਤੁਹਾਨੂੰ ਜਿਹੜਾ ਸਿਰੋਪਾ ਉਹ ਮਿਲੂਗਾ, ਭਾਵ ਕਿ ਜਿਹੜਾ ਇੰਨੇ ਪੈਸੇ ਨਹੀਂ ਚੜਾ ਸਕਦਾ ਉਹਨੂੰ ਉਹ ਸਿਰੋਪਾ ਜਿਹੜਾ ਉਹ ਨਹੀਂ ਮਿਲਦਾ। ਜਿਹੜੀ ਕਹਾਣੀ ਪਿਛਲੇ 3 ਕੁ ਸਾਲਾਂ ਤੋਂ ਪੰਜਾਬ ਦੇ ਵਿੱਚ ਚੱਲਦੀ ਹੈ ਨਾ ਜੀ, ਖਾਸ ਤੌਰ ਦੇ ਉੱਤੇ ਅਕਾਲੀ ਲੀਡਰਾਂ ਦੇ ਵੱਲੋਂ, ਕਿ ਉਹਨਾਂ ਦੇ ਵੱਲੋਂ ਕਾਰਾਂ ਦੇ ਟਰੰਕ ਜਿਹੜੇ ਨੇ ਉਹ ਭਰ ਲਏ ਜਾਂਦੇ ਨੇ ਇਹਨਾਂ ਸਰੋਪਿਆਂ ਦੇ ਨਾਲ ਔਰ ਉਹ ਨਿੱਠ ਕੇ ਜਾਂਦੇ ਨੇ ਕਿ ਅੱਜ ਕਿੰਨੇ ਲੋਕਾਂ ਦੇ ਗਲ ਦੇ ਵਿੱਚ ਉਹਨਾਂ ਨੇ ਸਰੋਪੇ ਪਾਉਣੇ ਨੇ। ਹੁਣ ਤਾਂ ਖਬਰਾਂ ਕੁਝ ਘਟੀਆਂ ਨੇ, ਪਿੱਛੇ ਇਹਦੇ ਹੁੰਦੀਆਂ ਸਨ ਕਿ ਪਿੰਡ ਦੇ ਇੰਨੇ ਲੋਕਾਂ ਨੇ ਗਲ 'ਚ ਸਰੋਪਾ ਪਵਾ ਲਿਆ, ਜਾਂ ਇਹ ਅਕਸਰ ਗੱਲ ਕਹਿੰਦੇ ਸਨ ਕਿ ਭਾਈ ਕੀ ਕਰੀਏ, ਪੁਲਿਸ ਤੋਂ ਡਰ ਲੱਗਦਾ, ਅਸੀਂ ਤਾਂ ਆਪ ਸਰੋਪਾ ਪਵਾ ਲਿਆ। ਸਰੋਪਾ ਪਾਉਣ ਦਾ ਮਤਲਬ ਇਹ ਹੁੰਦਾ ਸੀ ਕਿ ਅਕਾਲੀ ਦਲ ਦੇ ਨਾਲ ਜਿਹੜੇ ਇਹਨਾਂ ਦੀ ਉਹ ਅਸੀਂ ਤੁਰ ਪਏ ਆ। ਜਿਹੜੀਆਂ ਹੁਣ ਚੋਣ ਕਮਿਸ਼ਨ ਆ ਜੀ ਉਹਨੇ ਇਹਨੂੰ ਵੀ ਆਪਣੇ ਦਾਇਰੇ ਦੇ ਵਿੱਚ ਲੈ ਆਂਦਾ ਔਰ ਇਹਦੀ ਕੀਮਤ ਜਿਹੜੀ ਆ ਜੀ ਉਹ ਨਿਸ਼ਚਿਤ ਕਰ ਦਿੱਤੀ ਹੈ। 110 ਰੁਪਈਏ ਜਿਹੜੇ ਨੇ ਜੀ ਉਹ ਇੱਕ ਸਰੋਪੇ ਦੇ ਗਿਣੇ ਜਾਣਗੇ, ਭਾਵ ਕਿ ਚੋਣ ਖਰਚੇ ਦੇ ਵਿੱਚ ਜਿਹੜਾ ਜੀ ਇਹਨੂੰ ਸ਼ਾਮਲ ਕੀਤਾ ਜਾਊਗਾ। ਹੋ ਸਕਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੰਥਕ ਸੋਕਾਲ ਜਿਹੜੀਆਂ ਸਟੇਜਾਂ ਨੇ ਉਹਨਾਂ ਤੋਂ ਸਿਰਫ ਉਹ ਜਿਹੜੇ ਨੇ ਜੀ ਉਹ ਦੇਣੇ ਬੰਦ ਕਰ ਦਿੱਤੇ ਜਾਣ। ਜਿਹੜਾ ਸਮੋਸਾ ਬਾਜ਼ਾਰ ਦੇ ਵਿੱਚ 10 ਰੁਪਈਏ ਦਾ ਮਿਲਦਾ ਹੈ, ਇਹਦੀ 5 ਰੁਪਈਏ ਕੀਮਤ ਜਿਹੜੀ ਆ ਜੀ ਉਹ ਨਿਸ਼ਚਿਤ ਕੀਤੀ ਗਈ ਹੈ ਚੋਣ ਕਮਿਸ਼ਨ ਦੇ ਵੱਲੋਂ। ਸੋਚ ਰਿਹਾ ਸੀਗਾ ਸਿਰੋਪੇ ਦੀ ਜਗ੍ਹਾ ਬੜੀ ਉੱਚੀ ਆ, ਪਰ ਜਿਹੜੇ ਲੋਕ ਪਾ ਰਹੇ ਨੇ ਇਹਨਾਂ ਦੀ ਗਲਾਂ ਦੇ ਵਿੱਚ ਉਹਨਾਂ ਦੀ ਸੋਚ ਇੰਨੀ ਕਿਉਂ ਆ ਕਿ ਉਹ ਨਾ ਹੋਵੇ ਹੁਣ ਅਕਾਲੀ ਦਲ 'ਚ ਸ਼ਾਮਲ ਕਰਨ ਦੇ ਵਾਸਤੇ ਲੋਕਾਂ ਨੂੰ ਇੱਕ ਸਮੋਸਾ ਦੇਣਾ ਸ਼ੁਰੂ ਕਰ ਦੇਣ। ਜੀ ਬਿਲਕੁਲ। ਤੇ ਜੇ ਅਗਲੀ ਗੱਲਬਾਤ ਕਰੀਏ ਜੀ, ਜਿਵੇਂ ਪੰਜਾਬ ਦੇ ਵਿੱਚ ਜਿਵੇਂ ਕਾਂਗਰਸ ਆ, ਜਿਵੇਂ ਅਮਰਿੰਦਰ ਸਿੰਘ ਦੇ ਆਉਣ ਦੇ ਨਾਲ ਕਾਫੀ ਹਲਚਲ ਮਚ ਗਈ ਆ, ਆਲ ਓਵਰ ਪੰਜਾਬ ਦੇ ਵਿੱਚ ਕਾਂਗਰਸ ਦਾ ਕੀ ਹਾਲ ਹੈ ਇਲੈਕਸ਼ਨ ਲਈ? ਸਾਡੀ ਗੱਲ ਦਰੁਸਤ ਹੈ ਜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਚੋਣ ਮੈਦਾਨ ਦੇ ਵਿੱਚ ਆਉਣ ਦੇ ਨਾਲ ਨਾ ਸਿਰਫ ਅੰਮ੍ਰਿਤਸਰ ਵਾਲੀ ਜਿਹੜੀ ਸੀਟ ਆ
ਉਹ ਤਕਰੀਬਨ ਚਰਚਿਤ ਹੋ ਗਈ ਹੈ, ਬਲਕਿ ਤਕਰੀਬਨ ਹਾਸ਼ੀਏ ਦੇ ਉੱਤੇ ਤੁਰੇ ਫਿਰਦੇ ਜਿਹੜੇ ਕਾਂਗਰਸੀ ਵਰਕਰ ਨੇ ਉਹਨਾਂ ਦੇ ਵਿੱਚ ਉਤਸ਼ਾਹ ਤਾਂ ਇੱਕ ਆ ਗਿਆ ਜੀ। ਵੱਡੀ ਲੀਡਰਸ਼ਿਪ ਖਾਸ ਤੌਰ ਦੇ ਉੱਤੇ ਮੇਨ ਲੀਡਰਸ਼ਿਪ ਜਿਹੜੀ ਆ ਉਹਦੇ ਚੋਣਾਂ ਲੜਨ ਤੇ ਵਜ੍ਹਾ ਕਰਕੇ ਮਨੀਸ਼ ਤਿਵਾੜੀ ਦੀ ਵਜ੍ਹਾ ਕਰਕੇ ਥੋੜੀ ਕਿਰਕਰੀ ਜਿਹੜੀ ਆ ਨਾ ਜੀ ਉਹ ਜ਼ਰੂਰ ਹੋਈ ਹੈ ਤੇ ਹੋ ਰਹੀ ਆ ਜਿਹੜੀ ਕਾਂਗਰਸ ਦੀ। ਮਨੀਸ਼ ਤਿਵਾੜੀ ਦੀ ਜਗ੍ਹਾ ਦੇ ਉੱਤੇ ਕੌਣ ਆਊਗਾ, ਕਈ ਚਰਚਿਤ ਨਾਂ ਜਿਹੜੇ ਨੇ ਜੀ ਉਹ ਚੱਲ ਰਹੇ ਨੇ। ਇੱਕ ਨਵਾਂ ਨਾਂ ਵੱਡਾ ਉੱਭਰ ਕੇ ਸਾਹਮਣੇ ਆ ਰਿਹਾ, ਉਹ ਰਕੇਸ਼ ਭਾਰਤੀ ਮਿੱਤਲ ਦਾ ਹੈ, ਜਿਹੜਾ ਕਿ ਲੁਧਿਆਣਾ ਦੇ ਵਿੱਚ ਜਿਹੜਾ ਬੇਸਡ ਹੈ ਔਰ ਭਾਰਤੀ ਐਂਟਰਪ੍ਰਾਈਜ਼ਸ ਦੇ ਵੱਲੋਂ ਹੈ। ਉਹ ਵੀ ਇਸ ਚੋਣ ਮੈਦਾਨ ਦੇ ਵਿੱਚ ਤਕਰੀਬਨ ਰੋ ਦੇ ਵਿੱਚ ਲੱਗ ਗਿਆ ਲੁਧਿਆਣੇ ਤੋਂ। ਅਜੇ ਕੁਝ ਉਲਟ ਫੇਰ ਜਿਹੜੇ ਨੇ ਉਹ ਹੋਰ ਹੋਣ ਦੇ ਆਸਾਰ ਨੇ। ਮੈਂ ਪਹਿਲਾਂ ਵੀ ਇਸ਼ਾਰਾ ਕੀਤਾ ਸੀਗਾ, ਸਟਿਲ ਕੰਟੀਨਿਊਜ਼ ਉਹ ਜਿਹੜੀ ਗੱਲ ਆ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਕਿ ਰਜਿੰਦਰ ਕੌਰ ਭੱਠਲ ਹੋਰੀ ਜਿਹੜੇ ਨੇ ਉਹ ਸੰਗਰੂਰ ਤੋਂ ਉਮੀਦਵਾਰ ਬਣਾਏ ਜਾ ਸਕਦੇ ਨੇ ਵਿਜੇ ਇੰਦਰ ਸਿੰਗਲਾ ਦੀ ਜਗ੍ਹਾ ਦੇ ਉੱਤੇ। ਅਨੰਦਪੁਰ ਸਾਹਿਬ ਦੇ ਵਿੱਚ ਵੀ ਜਿਹੜੇ ਸਮੀਕਰਨ ਨੇ, ਚੋਣ ਸਮੀਕਰਨ ਨੇ ਬਦਲਦੇ ਜਿਹੜੇ ਨੇ ਜੀ ਉਹ ਜਾਪਦੇ ਨੇ। ਉੱਥੇ ਦੀ ਜਿਹੜੀ ਸੀਟ ਆ ਉਹ ਚੇਂਜ ਹੋਣ ਤੋਂ ਬਾਅਦ ਬਿੱਟੂ ਹੋਰਾਂ ਨੂੰ ਜਿਹੜੀ ਆ ਸੀਟ ਕਿੱਥੋਂ ਦਿੱਤੀ ਜਾਊਗੀ, ਉਹਨਾਂ ਦਾ ਕੀ ਭਵਿੱਖ ਹੋਊਗਾ, ਇਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਉਮੀਦ ਹੈ ਜੀ ਕਿ ਅਗਲੇ 24 ਘੰਟਿਆਂ ਦੇ ਦੌਰਾਨ ਕਾਫੀ ਕੁਝ ਜਿਹੜਾ ਜੀ ਉਹ ਕਲੀਅਰ ਹੋਊਗਾ। ਉਮੀਦ ਹੈ ਜਦੋਂ ਆਪਾਂ ਕੱਲ ਗੱਲ ਕਰਾਂਗੇ ਤਾਂ ਸਾਰੇ ਉਮੀਦਵਾਰ ਜਿਹੜੇ ਉਹ ਐਲਾਨ ਹੋਣ ਦੀ ਸੰਭਾਵਨਾ ਹੈ ਤੇ ਉਸ ਤੋਂ ਬਾਅਦ ਦੇਖਦੇ ਹਾਂ ਜੀ ਫਿਰ ਸਮੀਕਰਨ ਕਿਹੜੇ ਪਾਸੇ ਵੱਲ ਨੂੰ ਜਾਂਦੇ ਨੇ। ਬਿਲਕੁਲ ਜੀ। ਤੇ ਜੇ ਲਾਸਟ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ, ਇਹਨਾਂ ਦੇ ਜਿਹੜੇ ਜਿੰਨੇ ਵੀ ਕੈਂਡੀਡੇਟ ਆ ਇੱਥੋਂ ਕਿਹੜਾ ਕੈਂਡੀਡੇਟ ਆ ਤੁਹਾਨੂੰ ਲੱਗਦਾ ਆ ਕਿ ਜਿਹੜੇ ਅੱਗੇ ਜਾ ਰਹੇ ਆ? ਅਜੇ ਕਿਉਂਕਿ ਮੈਂ ਇਹ ਕਹੂੰਗਾ ਜੀ ਕਿ ਥੋੜੇ ਦਿਨ ਜਿਹੜੇ ਨਾ ਜੀ ਅਜੇ ਦੇਖਣ ਵਾਲੇ ਨੇ। ਹਾਂ, ਜਿੱਥੇ ਜੇ ਤੁਸੀਂ ਇਕੱਠ ਨੂੰ ਹੰਗਾਰਾ ਦੇਣ ਵਾਲੀ ਜਿਹੜੀ ਗੱਲ ਹੈ ਕਿ ਇਕੱਠ ਕਿੰਨੇ ਕੁ ਹੋ ਰਹੇ ਨੇ, ਇਕੱਠ ਇੱਥੇ ਪਟਿਆਲੇ ਦੇ ਵਿੱਚ ਡਾਕਟਰ ਗਾਂਧੀ ਹੋਰਾਂ ਦੇ ਵਾਸਤੇ ਵੀ ਬੜੇ ਜਿਹੜੇ ਨੇ ਉਹ ਹੋ ਰਹੇ ਨੇ। ਜਿਹੜੀ ਮੁਸ਼ਕਲ ਵੱਡੀ ਇਹਨਾਂ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਨੂੰ ਆ ਰਹੀ ਹੈ ਨਾ ਜੀ, ਭਗਵੰਤ ਮਾਨ ਨੂੰ ਛੱਡ ਕੇ, ਉਹ ਜਿਹੜੀ ਹੈ ਜੀ ਉਹ ਇਹ ਆ ਰਹੀ ਹੈ ਕਿ ਜਿਹੜੇ ਇਹਨਾਂ ਕੋਲੇ ਥੱਲੇ ਜਿਹੜੀ ਕਾਡਰ ਹੈ ਨਾ ਜੀ, ਹੇਠਲੀ ਜਿਹੜੀ ਕਾਡਰ ਹੈ ਉਹ ਬੜੀ ਥੋੜੀ ਹੈ ਅਜੇ ਜੀ। ਉੱਥੋਂ ਕਿਤੇ ਇਹ ਜਿਹੜੀ ਆ ਉਹ ਮਾਰ ਨਾ ਖਾ ਜਾਣ, ਜਿੱਥੋਂ ਪਹਿਲਾਂ ਪੀਪਲਜ਼ ਪਾਰਟੀ ਆਫ ਪੰਜਾਬ ਜਿਹੜੀ ਹੈ ਜੀ ਉਹਨੇ ਮਾਰ ਖਾਧੀ ਸੀਗੀ। ਤਾਂ ਜਿਹੜੇ ਭਗਵੰਤ ਮਾਨ ਨੇ ਉਹਨਾਂ ਨੂੰ ਬੜਾ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲ ਰਿਹਾ। ਇੰਨਾ ਕੁ ਹੁੰਗਾਰਾ ਜਿਹੜਾ ਜੀ ਉਹਨਾਂ ਨੂੰ ਮਿਲ ਰਿਹਾ ਕਿ ਜਿਹੜੇ ਢੀਂਡਸਾ ਸਾਹਿਬ ਨੇ, ਪਰਮਿੰਦਰ ਢੀਂਡਸਾ ਹੋਰੀ, ਉਹਨਾਂ ਨੂੰ ਤਾਂ ਕੁਝ ਪਿੰਡਾਂ ਦੇ ਵਿੱਚ ਜਿਹੜਾ ਉਹ ਬੋਲਣ ਵੀ ਨਹੀਂ ਦਿੱਤਾ ਗਿਆ। ਮੈਂ ਕੱਲ ਵੀ ਤੁਹਾਡੇ ਨਾਲ ਜਿਹੜਾ ਸਾਂਝਾ ਕੀਤਾ ਸੀਗਾ। ਸਾਧੂ ਸਿੰਘ, ਪ੍ਰੋਫੈਸਰ ਸਾਧੂ ਸਿੰਘ ਜਿਹੜੇ ਨੇ, ਜਿਹੜੇ ਫਰੀਦਕੋਟ ਤੋਂ ਖੜੇ ਨੇ, ਉਹਨਾਂ ਦੀ ਬੜੀ ਰਿਸਪੈਕਟ ਹੈ ਜੀ ਲੋਕਾਂ ਦੇ ਵਿੱਚ। ਪਰ ਜਿਹੜੀ ਚੀਜ਼ ਤੋਂ ਉਹ ਵੀ ਮਾਰ ਖਾ ਰਹੇ ਨੇ ਉਹ ਵੀ ਇਹ ਹੈ ਕਿ ਉਹਨਾਂ ਨੂੰ ਅਜੇ ਸਿਸਟਮ ਜਿਹੜਾ ਉਹ ਨਹੀਂ ਚਲਾਉਣਾ ਆ ਰਿਹਾ। ਸਿਸਟਮ ਦਾ ਸੈਂਸ ਕਿ ਕਿਹੜੇ ਤਰੀਕੇ ਦੇ ਨਾਲ ਚੋਣ ਜਿਹੜੀ ਹੈ ਉਹ ਲੜੀ ਜਾਣੀ ਹੈ, ਜਿਹੜੇ ਵਰਕਰ ਨੇ ਉਹਨਾਂ ਨੂੰ ਇਕੱਠੀਆਂ ਕਿਵੇਂ ਕਰਨਾ ਹੈ, ਉਹਨਾਂ ਨੂੰ ਲਾਮਬੰਦ ਜਿਹੜਾ ਹੈ ਉਹਨਾਂ ਨੇ ਕਿਵੇਂ ਕਰਨਾ। ਤੇ ਉਦੋਂ ਜਿਹੜਾ ਉੱਪਰ ਵਾਲਾ ਸਵਾਲ ਕਿ ਵੋਟਾਂ ਵਾਲੇ ਦਿਨ ਜਿਹੜੇ ਵੋਟਰ ਨੇ ਉਹਨਾਂ ਨੂੰ ਪੋਲਿੰਗ ਬੂਥ ਤੱਕ ਜਿਹੜਾ ਉਹ ਕਿਵੇਂ ਲੈ ਕੇ ਆਉਣਾ। ਜਿਹੜੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਉਹਦੇ 'ਚ ਅਕਾਲੀ ਦਲ, ਬੀਜੇਪੀ ਜਾਂ ਜਿਹੜੀ ਕਾਂਗਰਸ ਹੈ, ਉਹ ਇਹਨਾਂ ਮਾਮਲਿਆਂ ਦੇ ਵਿੱਚ ਪੁਰਾਣੀਆਂ ਪਾਰਟੀਆਂ ਨੇ, ਉਹਨਾਂ ਦੇ ਕੋਲੇ ਵਰਕਰ ਵੀ ਨੇ, ਉਹਨਾਂ ਕੋਲੇ ਕਾਡਰ ਵੀ ਨੇ। ਹਵਾ ਜਿਹੜੀ ਹੈ ਜੀ ਉਹ ਬਦਲੀ ਹੋਈ ਹੈ, ਪਰ ਮੁਸ਼ਕਲ ਇਹ ਹੈ ਕਿ ਕੀ ਇਹ ਬਦਲੀ ਹੋਈ ਹਵਾ ਜਿਹੜੀ ਵੋਟਾਂ 'ਚ ਬਦਲੂਗੀ, ਇਹ ਸਵਾਲ ਹੈ। ਹਾਂ ਬਿਲਕੁਲ ਜੀ, ਤੁਸੀਂ ਸੱਚ ਕਿਹਾ। ਕਈ ਵਾਰੀ ਜਿਹੜੀਆਂ ਭੀੜਾਂ ਆ ਉਹ ਭੀੜਾਂ ਹੁੰਦੀਆਂ ਤੇ ਵੋਟਾਂ ਨਹੀਂ ਹੁੰਦੀਆਂ। ਤੇ ਕੁਛ ਨਾ ਕੁਛ ਜਿਹੜੀ ਅਵੇਅਰਨੈਸ ਆ ਉਹ ਬਹੁਤ ਜ਼ਰੂਰ ਆਉਣੀ ਚਾਹੀਦੀ ਆ। ਤੇ ਅਖੀਰ ਦੇ ਵਿੱਚ ਤੁਸੀਂ ਜਿਹੜਾ ਅਰਜ਼ਨਾਮਾ ਸ਼ੁਰੂ ਕੀਤਾ ਆ ਕੱਲ, ਤੇ ਅਰਜ਼ਨਾਮਾ ਜ਼ਰੂਰ ਸਾਨੂੰ ਸੁਣਾਉਂਦੇ ਜਾਓ। ਤੇ ਚਾਬੀ ਬਾਦਲ ਨੇ ਲਾਈ ਹੈ ਜੇਤਲੀ ਨੂੰ, ਛਿੜ ਪਿਆ ਹੈ ਨਵਾਂ ਵਿਵਾਦ ਮੀਆਂ। ਚਾਬੀ ਬਾਦਲ ਨੇ ਲਾਈ ਜੇਤਲੀ ਨੂੰ, ਛਿੜ ਪਿਆ ਹੈ ਨਵਾਂ ਵਿਵਾਦ ਮੀਆਂ। ਜਿੱਦਾਂ ਜੇਤਲੀ ਉਦਾਂ ਦੇ ਬੜੇ ਆਗੂ, ਵਧੀ ਜਾਂਦੀ ਉਹ ਆਦਮੀਆਂ। ਲੀਡਰ ਆਣ ਕੇ ਅੱਗੇ ਤੇ ਜਾਣ ਪਿੱਛੇ, ਆਗੂ ਹੋਣ ਦੀ ਨਹੀਂ ਮਿਆਦ ਮੀਆਂ। ਹੋ ਚੁੱਕਾ ਜੋ ਹਸ਼ਰ ਸੀ ਬਾਕੀਆਂ ਦਾ, ਕੀਤਾ ਜੇਤਲੀ ਨੇ ਝੱਟ ਯਾਦ ਮੀਆਂ। ਨੁਕਤਾ ਚੀਨੀ ਚਫੇਰਿਓ ਹੋਣ ਮਗਰੋਂ, ਨਾ ਜੇਤਲੀ ਲੱਗਿਆ ਕਰਨ ਮੀਆਂ। ਨੁਕਤਾ ਚੀਨੀ ਚਫੇਰਿਓ ਹੋਣ ਮਗਰੋਂ, ਨਾ ਜੇਤਲੀ ਲੱਗਿਆ ਕਰਨ ਮੀਆਂ। ਜੜੀ ਕਿਤੇ ਨਾ ਥਾਪੜਾ ਬਹਿ ਜਾਵੇ, ਲੱਗਾ ਜੇਤਲੀ ਅੰਦਰੋਂ ਡਰਨ ਮੀਆਂ। ਬਿਲਕੁਲ ਸਹੀ ਜੀ, ਬਿਲਕੁਲ। ਬਹੁਤ ਬਹੁਤ ਧੰਨਵਾਦ ਬਲਤੇਜ ਸਿੰਘ ਪੰਨੂ ਜੀ। ਥੈਂਕ ਯੂ ਵੈਰੀ ਮਚ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਪੰਜਾਬ ਤੋਂ ਸਾਨੂੰ ਅਪਡੇਟ ਕਰਦੇ ਨੇ ਜੀ ਇਲੈਕਸ਼ਨ ਦੇ ਵਿੱਚ ਉੱਥੇ ਕੀ ਚੱਲ ਰਿਹਾ ਆ, ਕੀ ਸੰਭਾਵਨਾਵਾਂ ਆ, ਕੀ ਰੋਜ਼ ਦੇ ਜਿਹੜੇ ਸਮੀਕਰਨ ਆ ਉਹ ਕਿਸ ਤਰ੍ਹਾਂ ਬਦਲ ਰਹੇ ਨੇ ਜੀ। ਇਹ ਰਾਤ ਨੂੰ ਹੁੰਦੇ ਨੇ ਜੀ 8:30 ਵਜੇ, ਤੇ ਤੁਸੀਂ ਇਹਨਾਂ ਨੂੰ ਸੁਣ ਸਕਦੇ ਆ ਰੇਡੀਓ ਸੈੱਟ ਤੇ ਵੀ,
ਤੁਸੀਂ ਨੈੱਟ 'ਤੇ ਵੀ ਸੁਣ ਸਕਦੇ ਆ www.punjabiradiousa.com। ਜੇ ਤੁਹਾਡੇ ਕੋਲ ਆਈਫੋਨ ਆ ਜਾਂ ਐਂਡਰੋਇਡ ਫੋਨ ਹੈਗਾ ਤਾਂ ਤੁਸੀਂ ਇਸ ਦੀ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਆ, ਜਾਂ ਅਮਰੀਕਾ ਦੇ ਕਿਸੇ ਹਿੱਸੇ ਵਿੱਚ ਵੀ ਰਹਿੰਦੇ ਆ ਤੁਸੀਂ ਇਸ ਨੂੰ ਸੁਣ ਸਕਦੇ ਆ ਫੋਨ ਨੰਬਰ ਡਾਇਲ ਕਰਕੇ 832 551 5029 8325515029। ਦੂਸਰਾ ਫੋਨ ਨੰਬਰ ਆ ਜੀ 6054756868। ਇਹਨਾਂ ਨੂੰ ਤੁਸੀਂ ਸੁਣ ਸਕਦੇ ਆ ਆਪਸ਼ਨ 6 'ਤੇ ਕਿਸੇ ਟਾਈਮ ਵੀ, ਅਤੇ ਇਹਨਾਂ ਦਾ ਪ੍ਰੋਗਰਾਮ ਰਿਪੀਟ ਕੀਤਾ ਜਾਂਦਾ ਆ ਜੀ ਦੁਪਹਿਰ ਨੂੰ 2:30 ਵਜੇ। ਅਤੇ ਹੁਣ ਮੈਨੂੰ ਦਿਓ ਜੀ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।